ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਨਵਲ ਸੈਕਸ਼ਨ 'ਚ ਕਿ ਸਿੱਖ ਕੌਮ ਦੀ ਅਜੋਕੀ ਸਥਿਤੀ ਖਾਸ ਕਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਮੱਦੇ-ਨਜ਼ਰ ਸਰਦਾਰ ਕਰਮਵੀਰ ਸਿੰਘ ਬਾਜਵਾ ਜੀ ਹੋਰਾਂ ਨੇ ਸਾਨੂੰ ਨਜ਼ਮ ਭੇਜੀ ਆ, ਉਹ ਆਪਾਂ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਖੁਸ਼ੀ ਹੈ ਕਿ ਸਾਡੇ ਵੀਰ ਸ਼ਹਿਬਾਜ਼ ਸਿੰਘ ਢਿੱਲੋਂ ਔਰ ਭਾਊ ਸੰਤੋਖ ਸਿੰਘ ਜੀ ਜਿਹੜੇ ਸਾਡੇ ਰੈਗੂਲਰ ਕੰਟਰੀਬਿਊਟਰ ਨੇ, ਮੋਸਟਲੀ ਫਰਾਈਡੇ ਅਸੀਂ ਉਹਨਾਂ ਦੀਆਂ ਨਜ਼ਮਾਂ ਸਾਂਝੀਆਂ ਕਰਦੇ ਹਾਂ। ਇਸ ਵਾਰ ਵੀ ਦੋਨਾਂ ਵੀਰਾਂ ਵੱਲੋਂ ਮਿਲੀਆਂ ਨੇ ਔਰ ਸਾਡੇ ਇਸ ਫੀਚਰ ਨੇ ਦੂਸਰਿਆਂ ਨੂੰ ਵੀ ਮੋਟੀਵੇਟ ਕੀਤਾ। ਵੀਰ ਕਰਮਵੀਰ ਸਿੰਘ ਬਾਜਵਾ ਉਹਨਾਂ ਦੀ ਇੱਕ ਨਜ਼ਮ ਜਿਹੜੀ ਹੈ ਸਾਨੂੰ ਮਿਲੀ ਖਾਸ ਤੌਰ 'ਤੇ, ਕਿਉਂਕਿ ਅਸੀਂ ਨਵੰਬਰ 84 ਦੀ ਨਸਲਕੁਸ਼ੀ ਦਾ ਜ਼ਿਕਰ ਕੀਤਾ। ਇਹ ਹਫ਼ਤਾ ਉਹੀ ਚੱਲ ਰਿਹਾ ਜੀ ਔਰ ਉਹਨਾਂ ਨੇ ਫਤਿਹ ਬੁਲਾ ਕੇ ਤੁਹਾਨੂੰ ਵੀ ਮੈਨੂੰ ਵੀ ਐਡਰੈਸ ਕਰਦਿਆਂ ਕਿਹਾ ਕਿ ਵੀ ਤੁਹਾਡੀਆਂ ਯੂਰ ਪ੍ਰੈਜੈਂਟੇਸ਼ਨਸ ਐਂਡ ਡੀਪ ਰਿਸਰਚ ਔਨ TV 84 ਆਰ ਆਲਵੇਜ਼ ਹਾਈਲੀ ਐਪਰੀਸ਼ੀਏਟਡ। The way you bring truth and dignity to every discussion continues to inspire our entire community. बहुत बहुत शुक्रिया बाजवा जी। और उन्होंने कहा कि भी मैं ये नज़म हाउ मैनी एग्जाम्स रिमेन, ये अकाल पुरख दे अगे ਜਿਵੇਂ ਅਸੀਂ ਉਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਏਮਨਾਬਾਦ ਸ਼ਹਿਰ ਦੀ ਦੁਹਰਾਉਂਦੇ ਹਾਂ, ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਇਹ ਇਨਫੈਕਟ ਇੱਕ ਸ਼ਰਧਾਲੂ ਸਿੱਖ ਦਾ ਆਪਣੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਇੱਕ ਪੁਕਾਰ ਹੈ ਕਿ ਹੇ ਵਾਹਿਗੁਰੂ ਕਿੰਨੇ ਕੁ ਇਮਤਿਹਾਨ ਹੋਰ ਆਪਣੇ ਖਾਲਸੇ ਦੇ ਲੈਣੇ ਨੇ। ਉਹਨਾਂ ਨੇ ਕਿਹਾ ਵੀ ਸਪੌਂਟੇਨੀਅਸ ਹਾਊ ਮੈਨੀ ਐਗਜ਼ਾਮਸ ਰਿਮੇਨ dedicated to lives our Panth has lost in 1984 and the many trials before and after. It came straight from the heart in memory, pride and pain for every soul that stood for truth and never bowed. So ਬਾਜਵਾ ਸਾਹਿਬ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਸਾਨੂੰ ਆਪਣੀ ਲਿਖਤ ਭੇਜੀ ਹੈ ਔਰ ਅਸੀਂ ਅੱਜ ਐਨ ਜਦੋਂ ਕਿ 4 ਨਵੰਬਰ ਉਹੀ ਹਫਤਾ ਚੱਲ ਰਿਹਾ ਨਸਲਕੁਸ਼ੀ ਦਾ, ਉਸ ਸਾਂਝੀ ਕਰ ਰਹੇ ਹਾਂ। ਉਹਨਾਂ ਨੇ ਪ੍ਰੀਲਿਊਡ ਕਿਹਾ Before I speak, I bow my head to all the souls, both gone and bled. From Nanak's word to today's pain, our test goes on again, again, again. ਜੀ ਵੀ ਮੈਂ ਆਪਣਾ ਸਿਰ ਝੁਕਾਉਂਦਾ ਉਹਨਾਂ ਸਾਰੀਆਂ ਬਹਾਦਰ ਰੂਹਾਂ ਦੇ ਅੱਗੇ ਜਿਹੜੀਆਂ ਜਾ ਚੁੱਕੀਆਂ ਨੇ, ਜਿਹੜੀਆਂ ਅੱਜ ਵੀ ਜ਼ਖਮੀ ਨੇ ਔਰ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਤੋਂ ਬਾਅਦ ਉਹਨਾਂ ਦੀ ਉਮਤ ਦੇ ਨਾਲ ਜੋ ਵਾਪਰਿਆ ਉਦੋਂ ਤੋਂ ਹੁਣ ਤੱਕ ਔਰ ਅੱਜ ਵੀ ਸਾਡਾ ਇਹ ਟੈਸਟ ਇਮਤਿਹਾਨ ਬਰਾਬਰ ਜਾਰੀ ਹੈ। Since Guru Nanak spoke the truth, our test began that sacred youth. He stood for hearts that cried unseen, against the pride, against the mean. ਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸੱਚ ਦਾ ਢੰਡੋਰਾ ਦਿੱਤਾ, ਸਾਡਾ ਟੈਸਟ ਉਦੋਂ ਤੋਂ ਸ਼ੁਰੂ ਹੋ ਗਿਆ ਔਰ ਗੁਰੂ ਸਾਹਿਬ ਉਹਨਾਂ ਸਾਰਿਆਂ ਹੀ ਦੇ ਲਈ ਖਲੋਤੇ, ਉਹਨਾਂ ਦੀ ਜਿਨ੍ਹਾਂ ਦੀ ਆਵਾਜ਼ ਕੋਈ ਸੁਣਨ ਵਾਲਾ ਨਹੀਂ ਸੀ ਔਰ ਉਹਨਾਂ ਹੰਕਾਰ ਮਤਿਆਂ ਦਾ ਹੰਕਾਰ ਤੋੜਨ ਲਈ ਔਰ ਕਮੀਨਿਆਂ ਦੀ ਕਮੀਨਗੀ ਨੂੰ ਚੈਲੰਜ ਕਰਦੇ ਆ। ਇਹ ਸੱਚ ਹੱਕ ਇਨਸਾਫ ਦਾ ਹੋਕਾ ਗੁਰੂ ਨਾਨਕ ਨੇ ਦਿੱਤਾ ਔਰ ਉਹਨਾਂ ਦੀ ਉਮਤ ਨੇ ਉਸ ਰਸਤੇ ਦੇ ਉੱਤੇ ਤੁਰਨ ਦਾ ਜਿਹੜਾ ਉਹ ਐਦ ਲਿਆ। From Angad's hand to Amar's grace, each Guru walked through fire's face. Guru Arjan burnt yet sang his song. His calm made pain feel brave, not wrong. ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਉਹਨਾਂ ਸਾਰਿਆਂ ਨੇ ਉਹ ਜਿਹੜੀ ਜ਼ੁਲਮਾਂ ਦਾ ਦੌਰ ਹੈ ਉਸ ਨੂੰ ਬਹਾਦਰੀ ਦੇ ਨਾਲ ਫੇਸ ਕੀਤਾ। ਗੁਰੂ ਅਰਜਨ ਪਾਤਸ਼ਾਹ ਨੇ ਜਿਹੜਾ ਤੱਤੀ ਤਵੀ 'ਤੇ ਬੈਠ ਕੇ ਵੀ ਤੇਰਾ ਭਾਣਾ ਮੀਠਾ ਲਾਗੇ ਇਸ ਮਧੁਰ ਸ਼ਬਦ ਨੂੰ ਗਾਇਆ ਔਰ ਇਹ ਉਹਨਾਂ ਦੀ ਉਸ ਪੇਨ ਨੇ ਜਿਹੜਾ ਹੈ ਇਹ ਦੱਸਿਆ ਕਿ ਭਾਈ ਬਹਾਦਰੀ ਕਿਹਨੂੰ ਕਹਿੰਦੇ ਨੇ। Guru Hargobind two swords he wore, of love, of war, forevermore. Guru Tegh Bahadur gave his head, so others prayed, thou he lay dead. Guru Hargobind ਪਾਤਸ਼ਾਹ ਨੇ 2 ਤਲਵਾਰਾਂ ਮੀਰੀ ਪੀਰੀ ਦੀਆਂ ਪਹਿਨੀਆਂ, ਜਿਹੜੀ ਇੱਕ ਪਿਆਰ ਰੂਹਾਨੀਅਤ ਦੀ ਸਿਖਰ ਹੈ, ਇੱਕ ਜ਼ੁਲਮ ਦੇ ਖਿਲਾਫ ਚੈਲੰਜ ਹੈ ਔਰ ਜੰਗ ਦਾ ਐਲਾਨਨਾਮਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਆਪਣਾ ਸੀਸ ਕੁਰਬਾਨ ਕੀਤਾ ਤਾਂ ਕਿ ਦੂਸਰੇ ਆਪਣਾ ਇਬਾਦਤ ਦਾ ਹੱਕ ਹਾਸਲ ਕਰ ਸਕਣ ਔਰ ਉਹਨਾਂ ਨੇ ਇਸ ਦੇ ਲਈ ਸ਼ਹੀਦੀ ਪਾਈ। ਦਾ ਸਾਹਿਬਜ਼ਾਦਾ so small, so pure, their cries still echo strong, unsure, bricked alive by hands of hate, yet faith still shined
ਇਟ ਕੰਕਰਡ ਫੇਟ। ਕਿ ਛੋਟੇ ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੀਆਂ ਉਮਰਾਂ ਦੇ ਬਿਲਕੁਲ ਪਿਓਰ, ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕੀਤਾ, ਆਪਣੀਆਂ ਸ਼ਹਾਦਤਾਂ ਪਾਈਆਂ, ਜਿਉਂਦੇ ਜੀ ਨੀਹਾਂ ਦੇ ਵਿੱਚ ਚਿਣੇ ਗਏ। ਨਫ਼ਰਤ ਵਾਲਿਆਂ ਨੇ ਇਹ ਵਰਤਾਰਾ ਵਰਤਾਇਆ, ਪਰ ਉਹਨਾਂ ਦੀਆਂ ਸ਼ਹਾਦਤਾਂ ਨੇ ਜਿਹੜਾ ਇਹ ਦੱਸਿਆ ਕਿ ਭਾਈ ਜਿਹੜਾ ਉਹਨਾਂ ਨੇ ਮੁਸਤਕਬਲ ਨੂੰ, ਫੇਟ ਨੂੰ, ਭਾਗਾਂ ਨੂੰ ਵੀ ਉਹਨਾਂ ਨੇ ਫਤਹ ਕੀਤਾ। ਔਰ ਇਹ ਦੱਸਿਆ ਕਿ ਫੇਥ ਸਟਿਲ ਸ਼ਾਈਨ, ਕਿ ਉਹਨਾਂ ਦੀਆਂ ਸ਼ਹਾਦਤਾਂ ਚੋਂ, ਜਿਵੇਂ ਇੱਕ ਸਕਾਲਰ ਕਹਿ ਰਹੇ ਸੀ ਵੀ ਕਈ ਵਾਰ ਯੁੱਗ ਪਲਾਂ ਵਾਂਗ ਹੁੰਦੇ ਨੇ, ਸ਼ਾਇਦ ਬੁੱਧ ਦਾ ਕੋਟ ਹੈ, ਤੇ ਕਈ ਵਾਰ ਪਲ ਯੁੱਗ ਬਣ ਜਾਂਦੇ ਨੇ। ਸੋ ਉਹ ਫਿਰ ਜਿਹੜੇ ਸਿੱਖ ਸਕਾਲਰ ਹੈ ਉਹ ਕਹਿ ਰਹੇ ਨੇ ਕਿ ਬਈ ਸਾਹਿਬਜ਼ਾਦੇ 7 ਤੇ 9 ਸਾਲ ਦੇ, ਉਹਨਾਂ ਦੇ ਸ਼ਹੀਦੀ ਦੇ ਪਲ ਉਹ ਆਪਣੇ ਆਪ 'ਚ ਇੱਕ ਯੁੱਗ ਹੈ। ਤੇ ਕਈ ਵਾਰ ਅਸੀਂ ਸਾਰੀਆਂ ਉਮਰਾਂ ਜੀ ਕੇ ਉਵੇਂ ਹੀ ਨਿਕੰਮੇ ਜਿਹੇ ਹੋ ਕੇ ਤੁਰ ਜਾਂਦੇ ਹਾਂ, ਉਹ ਪਲ ਕਦੇ ਬਣਦਾ ਹੀ ਨਹੀਂ ਜਿਹੜਾ ਸੱਚਮੁੱਚ ਉਸ ਦੀ ਯਾਦ ਦਾ ਪਲ ਹੋਏ। ਬਿਲਕੁਲ। ਗੁਰੂ ਗੋਬਿੰਦ watched his word depart, his sons, his house still kept his heart. He gave us Khalsa, fearless, free, to live for the truth, for humanity. ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਉਹਨਾਂ ਨੇ ਆਪਣੇ ਬੱਚਿਆਂ ਦੀ ਸ਼ਹਾਦਤਾਂ ਨੂੰ ਦੇਖਿਆ, ਉਹਨਾਂ ਨੇ ਖਾਲਸਾ ਪ੍ਰਗਟ ਕੀਤਾ, ਫੀਅਰਲੈਸ ਫਰੀ, ਜਿਹੜਾ ਨਿਡਰ ਔਰ ਆਜ਼ਾਦ ਸੋਵਰਨ, ਔਰ ਖਾਲਸੇ ਦੇ ਜ਼ਿੰਮੇ ਟੂ ਲਿਵ ਫॉर ਟਰੂਥ ਫॉर ਹਿਊਮੈਨਿਟੀ, ਕਿ ਸੱਚ ਔਰ ਇਨਸਾਨੀਅਤ ਦੇ ਲਈ ਖਲੋਣਾ। Centuries passed, new names, same pain. The test returned again. They took our land, they changed our songs, but never right could turn to wrong. ਹੁਣ ਸਦੀਆਂ ਬੀਤ ਗਈਆਂ ਨੇ, ਜ਼ੁਲਮ ਕਰਨ ਵਾਲਿਆਂ ਦੇ ਨਵੇਂ ਨਾਂ ਆ ਗਏ ਨੇ, ਪਰ ਉਹੀ ਸਾਡਾ ਦਰਦ ਪੁਰਾਣਾ ਹੈ। ਅਗੇਨ ਐਂਡ ਅਗੇਨ ਸਾਨੂੰ ਉਹਨਾਂ ਇਮਤਿਹਾਨਾਂ 'ਚੋਂ ਗੁਜ਼ਰਨਾ ਪੈ ਰਿਹਾ ਹੈ। ਉਹਨਾਂ ਨੇ ਸਾਡੀ ਜ਼ਮੀਨ ਖੋਹ ਲਈ ਹੈ, ਉਹਨਾਂ ਨੇ ਸਾਡੇ ਗੀਤ ਬਦਲ ਦਿੱਤੇ ਨੇ, ਪਰ ਇਹ ਜਿਹੜੀ ਹੈ ਹਾਲਤ ਇਵੇਂ ਨਹੀਂ ਸਦਾ ਰਹੇਗੀ। ਦੈਨ 1947 ਕੇਮ, ਇਹ ਉਹਨਾਂ ਨੇ ਵਿਚਾਲੇ ਜਿਹੜਾ ਅੰਗਰੇਜ਼ਾਂ ਦੀ ਗੁਲਾਮੀ ਦਾ ਜ਼ਿਕਰ ਕੀਤਾ, ਫਿਰ 47 ਦੀ ਗੱਲ। ਦੈਨ 1947 ਕੇਮ, ਪੰਜਾਬ ਵਾਸ ਕੱਟ, ਦਾ ਬਲੱਡ ਦਾ ਫਲੇਮ, families broken, dreams were torn, and borders mocked the land we mourned. ਕਿ 47 ਨੇ ਫਰਦਰ ਪੰਜਾਬ ਦੇ ਟੋਟੇ ਕੀਤੇ, ਚਾਰ ਚਫੇਰੇ, ਖੂਨ ਔਰ ਅਗਜ਼ਨੀ, ਪਰਿਵਾਰ ਟੁੱਟੇ, ਸਾਡੇ ਸੁਪਨੇ ਵੀ ਉਹਦੇ ਨਾਲ ਹੀ ਟੁੱਟੇ। ਔਰ ਇਹ ਸਰਹੱਦਾਂ ਦੇ ਉੱਤੇ ਜਿਹੜੀਆਂ ਦੀਵਾਰਾਂ ਔਰ ਤਾਰਾਂ ਨੇ ਉਹ ਸਾਨੂੰ ਮੌਕ ਕਰ ਰਹੀਆਂ ਨੇ। Then 1984 burned the sky, the smoke still stills in every eye, the golden temple turned to night as bullets rained on sacred light. ਫਿਰ 1984 ਜੂਨ 84 ਦਾ ਜ਼ਿਕਰ ਹੈ। ਉਹ ਅਜੇ ਵੀ ਜਿਹੜਾ ਸਮੋਕ, ਜਿਹੜਾ ਧੂੰਆਂ ਹੈ, ਉਹ ਸਾਡੀਆਂ ਅੱਖਾਂ ਨੂੰ ਜਿਹੜਾ ਉਹ ਰੜਕ ਪਾ ਰਿਹਾ। ਦਰਬਾਰ ਸਾਹਿਬ ਤੇ ਹਮਲਾ, ਉਹ ਜਿਹੜਾ ਚਾਰ ਚਫੇਰੇ, ਗੋਲੀਆਂ ਦਾ ਮੀਂਹ, ਉਸ ਪਵਿੱਤਰ ਨੂਰ ਵਾਲੀ ਰੋਸ਼ਨੀ ਦੇ ਉੱਤੇ। They said it's, ਫਿਰ ਨਵੰਬਰ 84, they said it's riot, we know it's war. They killed our sons and closed the door. The mothers wailed, the fathers fell. The city turned to living hell. ਉਹਨਾਂ ਨੇ ਨਵੰਬਰ 84 ਨੂੰ ਦੰਗੇ ਬਣਾਇਆ। ਸਾਨੂੰ ਪਤਾ ਹੈ ਵੀ ਇਹ ਸਾਡੇ ਖਿਲਾਫ ਆਨੇ-ਲਾਨੀਆਂ ਜੰਗ ਦੀ ਲਗਾਤਾਰਤਾ ਹੈ। ਉਹਨਾਂ ਨੇ ਸਾਡੇ ਪੁੱਤਰ ਮਾਰੇ ਔਰ ਸਾਡੇ ਜਿਹੜਾ ਉਹ ਜ਼ੁਲਮਾਂ ਦੀ ਅਖੀਰ ਕੀਤੀ। ਮਾਵਾਂ ਨੇ ਵੈਣ ਪਾਏ, ਪਿਓ ਜਿਹੜੇ ਨੇ ਉਹ ਬੇਹੋਸ਼ੀ ਦੇ ਵਿੱਚ ਡਿੱਗੇ, ਔਰ ਚਾਰ ਚਫੇਰਾ ਜਿਹੜਾ ਸ਼ਹਿਰ ਹੈ ਉਹ ਇੱਕ ਨਰਕ ਵਾਂਗ ਦੋਜ਼ਖ ਬਣ ਉੱਠਿਆ। Young men taken, names erased, in encounters falsely placed, their photos fade, their voices gone, but truth remembers, marches on. ਇਹ ਹੁਣ ਪੰਜਾਬ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਦਾਸਤਾਨ, ਕਿ ਉਹਨਾਂ ਨੇ ਨਾਮੋ ਨਿਸ਼ਾਨ ਅਣਪਛਾਤੀਆਂ ਲਾਸ਼ਾਂ ਬਣਾਇਆ ਐਨਕਾਊਂਟਰਸ ਦੇ ਨਾਲ। ਉਹਨਾਂ ਦੀਆਂ ਤਸਵੀਰਾਂ ਗਾਇਬ, ਪਰ ਉਹਨਾਂ ਦੀਆਂ ਆਵਾਜ਼ਾਂ ਵੀ ਜਾਂਦੀਆਂ ਨੇ। ਪਰ ਅੱਜ ਵੀ ਜਿਹੜੀ ਸੱਚਾਈ ਹੈ ਉਹ ਭਾਵੇਂ ਸਰ ਜਸਵੰਤ ਸਿੰਘ ਖਾਲੜਾ ਰਾਹੀਂ ਬਾਹਰ ਆਈ, ਉਹ ਆਪਣੇ ਆਪ ਦੇ ਵਿੱਚ ਮਾਰਚ ਜਾਰੀ ਹੈ।
Drugs were fed through poisoned hands to numb the youth, to break our lands. Guns and gangs, the same old scheme to kill the Khalsa's living dream. ਫਿਰ ਡਰੱਗਸ ਲਿਆਏ, ਜ਼ਹਿਰੀਲੇ ਇਹਨਾਂ ਹੱਥਾਂ ਨੇ ਤਾਂ ਕਿ ਸਾਡੇ ਨੌਜਵਾਨਾਂ ਨੂੰ ਨਿਕੰਮੇ ਕੀਤਾ ਜਾ ਸਕੇ, ਸਾਡੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ। ਫਿਰ ਉਹਨਾਂ ਨੇ ਉਹਨਾਂ ਰਾਹੀਂ ਗਨਜ਼ ਔਰ ਗੈਂਗਸ ਖੜੀਆਂ ਕੀਤੀਆਂ, ਉਹੀ ਪੁਰਾਣੀ ਸਕੀਮ, ਤਾਂ ਕਿ ਖਾਲਸੇ ਦੇ ਆਜ਼ਾਦ ਮੁਲਕ ਦੇ ਡ੍ਰੀਮ ਨੂੰ ਖਤਮ ਕੀਤਾ ਜਾ ਸਕੇ। ਬਟ ਸਟਿਲ ਵੀ ਰਾਈਜ਼ ਥਰੂ ਪੇਨ, ਥਰੂ ਫੀਅਰ, ਥਰੂ ਟੀਅਰ। But still we rise through pain, through tear. Our faith is stronger every year. Ardas still lifts to the skies through every mother's thousand cries. ਪਰ ਅਜੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹਾਂ, ਉਸ ਪੇਨ ਨੂੰ ਵੀ ਸਹਾਰ ਰਹੇ ਹਾਂ, ਉਹ ਸਾਰਿਆਂ ਨੂੰ ਵੀ ਸਾਡਾ ਫੇਥ ਹਰ ਚੜ੍ਹੇ ਵਰੇ ਹੋਰ ਮਜ਼ਬੂਤ ਹੁੰਦਾ ਹੈ। ਅੱਜ ਵੀ ਸਾਡੀਆਂ ਅਰਦਾਸਾਂ, ਸਾਡੇ ਜੈਕਾਰੇ ਸਾਨੂੰ ਅਸਮਾਨਾਂ 'ਤੇ ਪਹੁੰਚਾ ਦਿੰਦੇ ਨੇ। ਔਰ ਭਾਵੇਂ ਇੱਕ ਪਾਸੇ ਹਰ ਮਾਂ ਦੀ ਜਿਹੜੀਆਂ ਆਹਾਂ ਨੇ, ਉਹਨਾਂ ਦੀਆਂ ਜਿਹੜਾ ਤਕਲੀਫ ਹੈ ਉਹ ਵੀ ਜਿਹੜੀ ਹੈ ਉਸ ਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ। ਬਟ ਦਾ ਅਰਦਾਸ ਸਟਿਲ ਲਿਫਟ ਟੂ ਦਾ ਸਕਾਈਜ਼। ਅਸੀਂ ਉਹਨਾਂ ਦੀਆਂ ਅਰਦਾਸਾਂ ਦੇ ਸਹਾਰੇ ਅਸਮਾਨਾਂ 'ਤੇ ਜਾਂਦੇ। ਵੀ ਨੀਡ ਦਾ ਹਾਰਟ ਆਫ ਨਲਵਾ ਬੈਕ, ਹਿਜ਼ ਰੋਰ, ਹਿਜ਼ ਲਾਈਟ, ਹਿਜ਼ ਫੀਅਰਲੈਸ ਟਰੈਕ, not to harm but to defend, to bring this dark to rightful end। ਪਰ ਸਾਨੂੰ ਹਰੀ ਸਿੰਘ ਨਲਵੇ ਵਾਲਾ ਜਜ਼ਬਾ ਆਪਣੇ ਦਿਲਾਂ 'ਚ ਪੈਦਾ ਕਰਨਾ ਪਏਗਾ। ਉਸ ਦੀ ਉਹ ਦਹਾੜ, ਉਹ ਪਬਕਾਰ, ਉਹ ਰੌਸ਼ਨੀ ਕਿ ਕਿਵੇਂ ਨਿਡਰਤਾ ਦੇ ਨਾਲ ਇਸ ਰਸਤੇ 'ਤੇ ਤੁਰਨਾ। ਇਸ ਲਈ ਨਹੀਂ ਵੀ ਅਸੀਂ ਕਿਸੇ ਦੇ ਹੱਕ ਮਾਰਨੇ ਨੇ, ਕਿਸੇ ਦਾ ਨੁਕਸਾਨ ਕਰਨਾ, ਆਪਣੀ ਹਿਫਾਜ਼ਤ ਦੇ ਲਈ, ਤਾਂ ਕਿ ਇਹ ਜਿਹੜਾ ਚਾਰ ਚੁਫੇਰੇ ਸਾਡੇ ਹਨੇਰਾ ਉਸ ਨੂੰ ਅਸੀਂ ਜਿਹੜਾ ਚਾਨਣ ਦੇ ਵਿੱਚ ਬਦਲ ਸਕੀਏ। ਨਾਟ ਵਿਦ ਹੇਟ ਬਟ ਟਰੂਥ ਸੋ ਵਾਈਡ that even lies must step aside, not revenge but justice near, to make the guilty finally hear। ਅਸੀਂ ਨਫ਼ਰਤ ਦੇ ਨਾਲ, ਨਫ਼ਰਤ ਦਾ ਸਹਾਰਾ ਨਹੀਂ ਲੈਣਾ, ਸੱਚ ਜਿਹੜਾ ਸਾਡੇ ਸਾਹਮਣੇ ਆ ਉਸ ਦੇ ਸਹਾਰੇ, ਔਰ ਝੂਠ ਨੂੰ ਪਾਸੇ ਕਰਕੇ ਬਦਲਾ ਨਹੀਂ, ਅਸੀਂ ਜਸਟਿਸ ਦੇ ਲਈ ਖਲੋਤੇ ਹਾਂ। ਟੂ ਮੇਕ ਦਾ ਗਿਲਟੀ ਫਾਈਨਲੀ ਹੀਅਰ, ਤਾਂ ਕਿ ਇੱਕ ਦਿਨ ਗੁਨਾਹਗਾਰਾਂ ਨੂੰ ਜਿਹੜਾ ਉਹਨਾਂ ਦੇ ਗੁਨਾਹ ਦੇ ਲਈ ਜਵਾਬਦੇਹ ਬਣਾਇਆ ਜਾਏ। ਹਾਊ ਮੈਨੀ ਟੈਸਟ ਮਸਟ ਖਾਲਸਾ ਟੇਕ, ਇਹ ਹੁਣ ਸਵਾਲ ਹੈ, ਉਹ ਏਤੀ ਮਾਰ ਪਈ ਕੁਰਾਨੇ। ਥੈਂਕ ਯੂ ਦਰਦ। ਹਾਊ ਮੈਨੀ ਟੈਸਟ ਮਸਟ ਖਾਲਸਾ ਟੇਕ, ਹਾਊ ਮੈਨੀ ਹਾਰਟਸ ਮਸਟ ਹਿਸਟਰੀ ਬ੍ਰੇਕ, we fought for all, for what was right, for love, for peace, for God's true light। ਕਿ ਅਸੀਂ ਕਿੰਨੇ ਜਿਹੜਾ how many hearts must history, ਹੋਰ ਕਿੰਨੇ ਦਿਲ ਜਿਹੜਾ ਇਤਿਹਾਸ ਤੋੜੇਗਾ। ਅਸੀਂ ਤਾਂ ਬਾਕੀਆਂ ਸਾਰਿਆਂ ਦੇ ਲਈ ਲੜੇ, ਜਿਹੜੀ ਵੀ ਗੱਲ ਠੀਕ ਸੀ, ਅਸੀਂ ਪਿਆਰ ਲਈ, ਅਸੀਂ ਅਮਨ ਲਈ, ਔਰ ਰੱਬ ਦੀ ਰੌਸ਼ਨੀ ਨੂੰ, ਉਸ ਦੇ ਸੱਚ, ਹੱਕ, ਇਨਸਾਫ ਦੇ ਰਸਤੇ ਦੇ ਲਈ। We never fought for gold or fame, but for the world to know His name. Still trials come, still tears remain. Oh Lord, how many exams remain। ਵੀ ਅਸੀਂ ਕੋਈ ਧਨ ਦੌਲਤ ਲਈ ਜਾਂ ਸ਼ੋਹਰਤ ਲਈ ਨਹੀਂ ਲੜੇ, ਖਾਲਸਾ ਗੁਰੂ ਕਾ, ਬਟ ਫॉर the world to know His ਉਸ ਵਾਹਿਗੁਰੂ ਦੇ ਨਾਂ, ਉਸ ਦੀ ਸੱਚ ਦੀ ਜਿੱਤ ਹੋਏ, ਉਸ ਦੇ ਲਈ ਲੜੇ। ਅਜੇ ਵੀ ਸਾਡੇ ਸਾਹਮਣੇ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਨੇ, ਮੁਸ਼ਕਿਲਾਂ ਨੇ, ਸਟਿਲ ਜਿਹੜਾ ਇਹ ਜ਼ੁਲਮ ਜਾਰੀ ਹੈ। ਉਹ ਲਾਰਡ ਹਾਊ ਮੈਨੀ ਐਗਜ਼ਾਮਸ ਰਿਮੇਨ, ਹੋਰ ਬਾਬਾ ਸਾਡੇ ਕਿੰਨੇ ਕੁ ਇਮਤਿਹਾਨ ਰਹਿਣੇ ਨੇ। ਰਾਜ ਕਰੇਗਾ ਖਾਲਸਾ till the end of the days, we walk through fire yet still we praise, and though our hearts are scarred with pain, our souls are stars that never wane। कि ultimately खालसा shall rule, और ਇਹ ਗਮਾਂ ਦੀ ਰਾਤ ਦਾ ਐਂਡ ਹੋਏਗਾ। ਅਸੀਂ ਅੱਗ ਦੇ ਵਿੱਚੋਂ ਗੁਜ਼ਰ ਕੇ ਸਟਿਲ ਉਸ ਦੇ ਗੁਣ ਗਾਇਨ ਕਰਦੇ ਹਾਂ ਕਿ ਯਾਰੜੇ ਦਾ ਸਾਨੂੰ 70 ਚੰਗਾ, ਅਸੀਂ ਉਸ ਤੇ ਹਾਂ। ਐਂਡ ਦੋ ਆਵਰ ਹਾਰਟਸ ਆਰ ਸਕਾਰਡ ਵਿਦ ਪੇਨ, ਭਾਵੇਂ ਸਾਡੇ ਦਿਲਾਂ ਦੇ ਅੰਦਰ ਬੜੀ ਸ਼ਿੱਦਤ ਦਾ ਦਰਦ ਹੈ, ਅਹਿਸਾਸ ਹੈ ਪੇਨ ਦਾ,
ਆਵਰ ਸੋਲਸ ਆਰ ਸਟਾਰਸ ਦੈਟ ਨੈਵਰ ਵੇਨ, ਪਰ ਅਸੀਂ ਉਹ ਤਾਰੇ ਹਾਂ ਜਿਹੜੇ ਕਦੇ ਅਸਮਾਨ ਤੋਂ ਲੁਪਤ ਨਹੀਂ ਹੁੰਦੇ, ਜਿਹੜੇ ਸ਼ਾਈਨਿੰਗ ਸਟਾਰਸ ਨੇ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਕਰਮਵੀਰ ਸਿੰਘ ਬਾਜਵਾ ਜੀ। ਇਸੇ ਤਰ੍ਹਾਂ ਹੀ ਵਾਹਿਗੁਰੂ ਕਰੇ ਤੁਹਾਡਾ ਇਹ ਜਿਹੜਾ ਗੁਰੂ ਨੇ ਤੁਹਾਨੂੰ ਆਰਟ ਬਖਸ਼ਿਆ ਹੈ, ਬਹੁਤ ਖੂਬਸੂਰਤ ਸ਼ਬਦ ਚੋਣ ਹੈ, ਜਜ਼ਬੇ ਦਾ ਇੱਕ ਆਪਣਾ ਪ੍ਰਵਾਹ ਹੈ, ਆਪਣੇ ਇਸ ਨੂੰ ਜਾਰੀ ਰੱਖੋ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਗੁਸਕੇ ਜੀ ਵੀ, ਔਰ ਅਵਤਾਰ ਸਿੰਘ ਜੀ ਵੀ, ਔਰ ਗੁਰਵਿੰਦਰ ਮਾਨ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਪਰਮਿੰਦਰ ਜੀ, ਔਰ ਇੰਦਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਇਟ ਵਾਜ਼ ਨਾਈਸ ਸੀਇੰਗ ਯੂ ਗਾਇਜ਼ ਐਟ ਯੂਬਾ ਸਿਟੀ। ਡਾਕਟਰਜ਼ speech was on point on Saturday inside WhatsApp. I was so pumped. Many got hurt from your UGI or looking words, but that what Panth need right now. ਬਹੁਤ ਸ਼ੁਕਰੀਆ ਭਾਈ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਔਰ ਫਿਰ ਕਹਿੰਦੇ ਕੀਪ ਅਪ ਦਾ, ਕਹਿੰਦੇ ਗੁੱਡ ਵਰਕ, ਲਵ ਯੂ ਬੋਥ ਐਂਡ ਹੋਲ ਟੀਮ 84। ਔਰ ਕਹਿੰਦੇ ਫਿਰ ਕਹਿੰਦੇ ਮਾਈ ਮਾਤਾ ਜੀ ਵਾਜ਼ furious at the anchor of Just Punjabi who was playing live at those big flex when he shut off some Baba trying to talk about Khalistan. She wanted to find that he is and have some words. ਉਹਦੇ 'ਚ ਇੰਦਰਪ੍ਰੀਤ ਜੀ ਇਹ ਜਿਹੜਾ ਚੈਨਲ ਜਸ ਪੰਜਾਬੀ ਦਾ ਜ਼ਿਕਰ ਕੀਤਾ ਇਹ ਇੰਡੀਅਨ ਆਊਟਫਿਟ ਹੈ, ਇਹਨਾਂ ਨੂੰ ਉੱਥੇ ਫਿੱਟ ਕੀਤਾ ਹੋਇਆ। ਇਹ ਪਹਿਲੀ ਵਾਰ ਨਹੀਂ ਹੈ, ਹਰ ਸਾਲ ਹੀ ਇਵੇਂ ਕਰਦੇ ਨੇ, ਉਦੋਂ ਐਡਾਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਔਰ ਸਾਡੇ ਇੱਕ ਵੀਰ ਉੱਥੋਂ ਉਹਨਾਂ ਨੇ ਸੰਧੂ ਸਾਹਿਬ ਉਹਨਾਂ ਨੇ ਜਾ ਕੇ ਕਨਫਰੰਟ ਵੀ ਕੀਤਾ। ਇਸ ਚੈਨਲ ਦੀ ਮਾਲਕਨ ਵੀ ਉੱਥੇ ਬੈਠੀ ਹੋਈ ਸੀ ਤੇ ਬੇਸ਼ਰਮੀ ਦੇ ਨਾਲ ਕੋਈ ਜਵਾਬ ਨਹੀਂ ਹੁੰਦਾ। ਇਹ ਆਪਣੇ ਆਕਾਵਾਂ ਮਾਲਕਾਂ ਦੇ ਹੁਕਮ ਨੂੰ ਵਜਾਉਂਦੇ ਨੇ ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਲੇਕਿਨ ਸਵਾਲ ਇਹ ਨਹੀਂ ਹੈ, ਇਹ ਤਾਂ ਜਿਹੜੇ ਏਜੰਟ ਨੇ ਉਹਨਾਂ ਨੇ ਆਪਣਾ ਕੰਮ ਕਰਨਾ, ਪਰ ਮੈਨੇਜਮੈਂਟਾਂ 'ਚ ਐਸੇ ਕੌਣ ਲੋਕ ਨੇ ਜਿਹੜੇ ਇਸ ਕਿਸਮ ਦੇ ਜਿਹੜਾ ਇੰਡੀਅਨ ਏਜੰਟਸ ਔਰ ਬਾਕੀ ਸਭ ਨੂੰ ਉਹਨਾਂ ਨੇ ਬਾਹਰ ਕੀਤਾ। ਉੱਥੇ ਨਾ ਕਿਸੇ ਹੋਰ ਦਾ ਮਾਈਕ ਹੁੰਦਾ, ਨਾ ਕਿਸੇ ਹੋਰ ਦੀ ਸਕਰੀਨ ਲੱਗ ਸਕਦੀ। ਅਮਰਜੀਤ ਸੈਣੀ ਜੀ ਵੀ ਔਰ ਇਸੇ ਤਰ੍ਹਾਂ ਪਾਲ ਸਿੰਘ ਜੀ ਵੀ ਔਰ ਬੁੱਧੀ ਐਟ ਸਿੰਘ ਜੀ ਕਹਿੰਦੇ ਨੇ ਇਫ ਯੂ ਓਪਨ ਦਾ 4 ਗੇਟਸ ਫॉर ਕੀ ਲਿਖਿਆ ਇਹਨਾਂ ਨੇ ਟਰਸਟੀਜ਼ ਯੂ ਲੂਜ਼ ਯੂਰ ਸੈਂਸਿਟਿਵਿਟੀ ਇਨ ਸਿਕਿਉਰਿਟੀ। ਫਿਰ ਅਵਤਾਰ ਸਿੰਘ ਜੀ ਵੀ ਔਰ ਮੁਹੰਮਦ ਜੋਨਸ ਜੀ ਵੀ ਜਿਹੜੇ ਨੇ ਸਾਨੂੰ ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕਮ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜੋਨਸ ਜੀ ਕਹਿੰਦੇ ਡਾਕਟਰ ਸਾਹਿਬ ਜਿਸ ਦਿਨ ਮੇਰਾ ਖਿਆਲ ਹੈ ਜੇ ਤਾਂ ਤੁਹਾਡਾ ਮਕਸਦ ਉੱਥੇ ਚਾਰ ਪਾਸਿਓਂ ਚਾਰ ਦਰਵਾਜ਼ੇ ਤਾਂ ਨਹੀਂ ਸੀ ਓਪਨ, ਐਂਟਰੀ ਐਗਜ਼ਿਟ ਹਾਂ, ਲੇਕਿਨ ਇੰਨੀ ਵੱਡੀ ਕਰਾਊਡ ਦੇ ਮੌਕੇ ਤੁਹਾਡਾ ਇਹ ਹੁੰਦਾ ਹੈ, ਤੁਹਾਡੇ ਕੋਲ ਹੋਰ ਕੋਈ ਚੋਇਸ ਨਹੀਂ, ਅਦਰਵਾਈਜ਼ ਤਾਂ ਸਟੈਂਪੀਡ ਹੋ ਜਾਏਗਾ ਇੱਕੋ ਥਾਂ ਦੇ ਉੱਤੇ। ਔਰ ਜੋਨਸ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜਿਸ ਦਿਨ ਸਾਰੇ ਸਿੱਖ ਕੌਮ ਨੇ ਬਾਬਾ ਗੁਰੂ ਨਾਨਕ ਜੀ ਕੀ ਜਿਹੜੀ ਹੈ ਬਾਣੀ ਹੈ ਉਹ ਕਹਿੰਦੇ ਨੇ ਕਿ ਮਨ 'ਚ ਰੱਖ ਲਈ, ਦਿਲ 'ਚ ਰੱਖ ਲਈ, ਤਾਂ ਜਿਹੜਾ ਖਾਲਸਾ ਜਿਹੜਾ ਮੁਲਕ ਹੈ ਦੁਨੀਆ ਦੇ ਉੱਪਰ ਉੱਭਰ ਕੇ ਆਏਗਾ। ਦੇਖੋ ਇਹ ਸਾਰੇ ਤਾਂ ਕਦੇ ਵੀ ਇੱਕੋ ਜਿਹੇ ਨਹੀਂ ਹੁੰਦੇ, ਲੇਕਿਨ ਇਹ ਹੈ ਕਿ ਵੀ ਜਦੋਂ ਇੱਕ ਖਾਸ ਪਰਸੈਂਟੇਜ ਸਿਰਫ ਤੇ ਸਿਰਫ ਫੋਕਸ ਰੱਖ ਕੇ ਬਿਨਾਂ ਕਿਸੇ ਲਾਲਚ ਤੋਂ ਕਿਸੇ ਕੌਜ਼ ਨੂੰ ਸਮਰਪਿਤ ਹੁੰਦੀ ਹੈ ਉਦੋਂ ਤਬਦੀਲੀ ਹੁੰਦੀ ਹੈ। ਬਾਕੀ ਤਾਂ ਹਰ ਸੁਸਾਇਟੀ 'ਚ ਹਰ ਕਿਸਮ ਦੇ ਲੋਕ ਰਹਿੰਦੇ ਹੀ ਹੁੰਦੇ ਨੇ। ਔਰ ਫਿਰ ਕਹਿੰਦੇ ਨੇ ਕਿ ਪਾਕਿਸਤਾਨ ਲੈਂਦੇ ਪੰਜਾਬ ਮੇ ਕਹਿੰਦੇ ਅੱਜ ਕੱਲ੍ਹ ਬਹਾਰ ਆਈ ਹੋਈ ਹੈ ਔਰ ਦੂਰ ਦੂਰ ਜਿਹੜੇ ਸਿੱਖ ਭਾਈ ਭੈਣ ਨੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਪ੍ਰਕਾਸ਼ ਦਿਵਸ ਤੇ ਕਹਿੰਦੇ ਨਨਕਾਣਾ ਸਾਹਿਬ ਜਿਹੜੇ ਪਹੁੰਚੇ ਆ, ਸਗੋਂ ਬੜੇ ਖੁਸ਼ੀ ਔਰ ਸਜਾਇਆ ਗਿਆ ਹੈ, ਮਾਣ ਨਾਲ ਦੇਖ ਰਿਹਾ ਸੀ ਵੀ ਨਨਕਾਣਾ ਸਾਹਿਬ ਨੂੰ ਤਾਂ ਬਹੁਤ ਉਹਨਾਂ ਨੇ ਸਜਾਇਆ ਹੀ ਹੈ, ਪਰ ਜਿੰਨਾ ਉਹਨਾਂ ਦੇ ਈਵਨ ਹੁਣ ਬਹੁਤ ਸਾਰੇ ਚੈਨਲਾਂ ਦੇ ਉੱਤੇ ਵੀ ਸਿੱਖ ਕੌਮ ਦੀ ਗੱਲ, ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਔਰ ਸਪੈਸ਼ਲ ਫੀਚਰ ਬਹੁਤਿਆਂ ਨੇ ਚੈਨਲ ਵਾਲਿਆਂ ਨੇ ਆਪਣੇ ਰਿਪੋਰਟਰ ਡਿਪਿਊਟ ਕੀਤੇ ਨੇ ਜਿਹੜੇ ਸਿੱਖਾਂ ਨਾਲ ਇੰਟਰਵਿਊ ਕਰਦੇ ਨੇ ਕਿ ਭਾਈ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਕਿਵੇਂ ਕੀ ਹੈ। ਹਾਲਾਂਕਿ ਕਿ ਉਹਨਾਂ ਨੇ ਜਿਹੜੇ ਅੱਗੇ NRI ਉਸ ਜਥੇ ਦੇ ਨਾਲ, ਕਿਉਂਕਿ ਜਿਹੜੇ ਅਮਰੀਕਨ ਕੈਨੇਡੀਅਨ ਪਾਸਪੋਰਟ ਹੋਲਡਰ ਨੇ ਅੱਗੇ ਉਹ ਪਲਾਨ ਕਰਦੇ ਸੀ ਵੀ ਪੰਜਾਬ ਗਏ, ਉੱਥੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਤੇ ਬਾਈ ਰੋਡ ਉਹ ਫਿਰ ਪਾਕਿਸਤਾਨ ਕ੍ਰਾਸ ਕਰ ਜਾਂਦੇ ਸੀ। ਉਹਨਾਂ ਨੂੰ ਐਤਕੀ ਇਹਨਾਂ ਨੇ ਬਿਲਕੁਲ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ। ਬਾਹਰਲੇ ਮੁਲਕ ਦਾ ਕੋਈ ਸਿੱਖ ਜਿਹੜਾ ਹੈ ਉਹ ਵਾਹਗਾ ਬਾਰਡਰ ਰਾਹੀਂ ਨਹੀਂ ਗਿਆ, ਇਹੀ ਕਾਰਨ ਹੈ, ਨਹੀਂ ਤਾਂ 4000 ਦਾ ਜਥਾ ਹੁੰਦਾ, ਐਤਕੀ 2100 ਦਾ ਹੀ ਹੈ। ਸੋ ਰੈਸਟ੍ਰਿਕਟ ਬਹੁਤ ਕੀਤਾ ਇਹਨਾਂ ਨੇ,
ਲੇਕਿਨ ਇਹਦੇ ਬਾਵਜੂਦ ਜਿਹੜਾ ਵੀ ਉੱਥੇ ਜਾਂਦਾ ਹੈ, ਜਿੰਨਾ ਪਿਆਰ ਮੁਹੱਬਤ ਔਰ ਜਿਹੜਾ ਸਰਕਾਰੀ ਪ੍ਰਬੰਧ ਹੈ, ਹਾਂ ਇੱਕ ਫਿਕਰ ਮੇਰਾ ਜ਼ਰੂਰ ਹੈ ਕਿ ਵੀ ਕਿਉਂਕਿ ਸਿੱਖ ਹੁਣ ਇੱਕ ਤੀਸਰੀ ਧਿਰ ਵਾਂਗ ਖੁੱਲ੍ਹ ਕੇ ਇੰਡੀਆ ਦੇ ਅਗੇਂਸਟ ਭੁਗਤਦੇ ਨੇ। ਹਾਲਾਂ ਪਾਕਿਸਤਾਨ ਨੇ ਬਹੁਤ ਅੱਛੇ ਪ੍ਰਬੰਧ ਕੀਤੇ ਹੁੰਦੇ ਨੇ ਉਹਨਾਂ ਦੇ ਰੇਂਜਰ ਔਰ ਦੂਸਰੇ ਸਿਕਿਉਰਿਟੀ ਦੇ, ਪਰ ਇਸ ਨੂੰ ਹੋਰ ਵੀ ਫੂਲ ਪ੍ਰੂਫ ਕੀਤਾ ਜਾਏ ਕਿਉਂਕਿ ਭਾਰਤੀ ਏਜੰਸੀਆਂ ਨੇ ਜੇ ਕੋਈ ਵੱਡੀ ਸ਼ਰਾਰਤ ਕਰਨੀ ਹੋਈ ਤਾਂ ਉਹਨਾਂ ਦੇ ਲਈ ਇਹ ਸੌਫਟ ਟਾਰਗੇਟ ਹੋਣਗੇ ਕਿ ਬਾਹਰ ਗਏ ਸਿੱਖਾਂ ਨੂੰ ਪਾਕਿਸਤਾਨ ਦੀ ਧਰਤੀ ਤੇ ਉਹਨਾਂ ਤੇ ਕਿਸੇ ਜੋ ਕੁਛ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ ਜਿਵੇਂ ਕਰਵਾਉਂਦੇ ਨੇ ਔਰ ਫਿਰ ਜਿਹੜਾ ਉਹ ਦੋਨਾਂ ਕੌਮਾਂ ਦੇ ਵਿਚਾਲੇ ਇਸ ਦੇ ਨਾਲ ਇੱਕ ਬਿਟਰਨੈਸ ਪੈਦਾ ਹੋਏ। ਸੋ ਇਸ ਗੱਲ ਨੂੰ ਹਾਲਾਂਕਿ ਨਹੀਂ ਹੈ ਵੀ ਮੇਰੇ ਕਹਿਣ ਨਾਲ ਉਹਨਾਂ ਨੇ ਕਰਨਾ ਹੈ, ਉਹ ਆਲਰੇਡੀ ਬਹੁਤ ਸਾਰਾ ਸਿਕਿਉਰਿਟੀ ਦਾ ਪ੍ਰਬੰਧ ਹੁੰਦਾ ਹੈ, ਪਰ ਮੈਨੂੰ ਹਮੇਸ਼ਾ ਇਹ ਫੀਅਰ ਉਹਨਾਂ ਨੂੰ ਵੀ ਹੁੰਦਾ ਜਦੋਂ ਤੱਕ ਅਖੀਰਲਾ ਸਿੱਖ ਵਾਪਸ ਸੇਫਲੀ ਨਹੀਂ ਚਲਾ ਜਾਂਦਾ ਉਹ ਵਿਚਾਰੇ ਕਈ ਦਿਨ ਸੌਂਦੇ ਨਹੀਂ ਨੇ ਰੇਂਜਰ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਕੁਲਦੀਪ ਕੌਰ ਜੀ ਵੀ ਅਨੂਪਾ ਜੀ ਕਹਿੰਦੇ ਕਿ ਡਾਕਟਰ ਸਾਹਿਬ ਸ਼ਬਦ ਦੇ ਜਿਹੜੇ ਡੋਜ਼ ਹੈ ਉਹ ਰੋਜ਼ ਦੇ ਦਿਆ ਕਰੋ ਕਿਉਂਕਿ ਭੱਜ ਦੌੜ ਦੀ ਜਿਹੜੀ ਜ਼ਿੰਦਗੀ ਹੈ ਇਹ ਜਿਹੜੇ ਆ ਡੋਜ਼ ਨੇ ਇਹ ਸਾਨੂੰ ਜ਼ਰੂਰ ਚਾਹੀਦੇ ਨੇ। ਨਹੀਂ ਜੀ ਅਸੀਂ ਤਾਂ ਉਹ ਬੋਟਲ ਨਾਲ ਹੀ ਲੈ ਕੇ ਘੁੰਮਦੇ। ਬਲਿਆਰ ਸਿੰਘ ਕੰਗ ਜੀ ਵੀ ਔਰ ਜਤਿੰਦਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਹਾਂਜੀ ਬਲਾਲ ਜੀ ਕਹਿੰਦੇ ਹੈਲੋ ਡਾਕਟਰ ਸਾਹਿਬ ਸਿਸਟਰ ਨੀਲਮ ਕੌਰ ਜੀ ਵੈਰੀ ਗੁੱਡ एंड क्लाउड मॉर्निंग हियर इन लाहौर आपकी तरफ खास मौसम है। हाँ जी इतने वधिया मौसम साडे वाल नहीं आजकल वधिया मौसम ही है। नहीं मैं ठीक है नहीं ठंड भी नहीं इन्नी गर्मी भी नहीं हैगी गुड है। और फिर इसी तरह बाकी आज सियासी मौसम पता लगेगा अभी। हाँ जी ਜਿਹੜਾ ਮੇਅਰ ਨਿਊਯਾਰਕ ਦੇ ਕੀ ਹੁੰਦਾ ਹੈ ਤੇ ਬਾਕੀ ਜਿਹੜੀ ਇਲੈਕਸ਼ਨ ਰੇਸ ਹੈ ਵਰਜੀਨੀਆ ਦਾ ਗਵਰਨਰ ਔਰ ਦੂਸਰੇ ਪਾਸੇ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਪਪੂਲੈਰਿਟੀ ਦਾ ਟੈਸਟ ਵੀ ਹੈ ਕਿਤੇ ਨਾ ਕਿਤੇ। ਹਾਲਾਂ ਮਿਡ ਟਰਮ ਇਲੈਕਸ਼ਨਸ ਤਾਂ ਨਹੀਂ ਨੇ ਕਾਂਗਰਸ ਜਿਹੜੀਆਂ 2 ਸਾਲ ਬਾਅਦ ਅਗਲੇ ਸਾਲ ਕਾਂਗਰਸ ਦੀਆਂ ਹੋਣੀਆਂ, ਪਰ ਇਹਦੇ ਥੱਲੇ ਰਿਪਬਲਿਕਨ ਡੈਮੋਕ੍ਰੈਟ ਔਰ ਖਾਸ ਤੌਰ ਤੇ ਡੈਮੋਕ੍ਰੈਟਾਂ 'ਚ ਵੀ ਜਿਨ੍ਹਾਂ ਨੇ ਮਮਦਾਨੀ ਤੋਂ ਡਿਸਟੈਂਸ ਕੀਤਾ ਤੇ ਉਹ ਕਿੰਨੇ ਕਾਮਯਾਬ ਹੁੰਦੇ ਨੇ ਜਾਂ ਜਿਹਨੂੰ ਮਮਦਾਨੀ ਨੂੰ ਸੋਸ਼ਲਿਸਟ ਕਹਿ ਕੇ ਪ੍ਰੈਜ਼ੀਡੈਂਟ ਟਰੰਪ ਨੇ ਕੱਲ੍ਹ ਉਹਨੂੰ ਕਿਊਮੋ ਨੂੰ ਐਂਡੋਰਸ ਕੀਤਾ ਔਰ ਕਿਹਾ ਵੀ ਮੈਂ ਜੇ ਮਮਦਾਨੀ ਬਣਿਆ ਤੇ ਮੇਰੇ ਲਈ ਔਖਾ ਹੋਏਗਾ ਫੰਡ ਦੇਣਾ ਨਿਊਯਾਰਕ ਨੂੰ। ਸੋ ਇਹ ਲਾਸਟ ਮਿੰਟ ਚੇਂਜ ਕਿੰਨਾ ਕੁ ਉਹਦੇ ਨੰਬਰ ਨੂੰ ਫਰਕ ਪਾਏਗਾ ਇਸ ਦੇ ਉੱਤੇ ਦੁਨੀਆ ਭਰ ਦੀ ਮੈਨੂੰ ਨਹੀਂ ਲੱਗਦਾ ਵੀ ਦੁਨੀਆ 'ਚ ਕਦੇ ਨਿਊਯਾਰਕ ਦੇ ਮੇਅਰ ਦੀ ਚੋਣ 'ਚ ਹਾਲਾਂ 7-8 ਮਿਲੀਅਨ ਲੋਕ ਰਹਿੰਦੇ ਨੇ ਇਹ ਪਾਵਰਫੁਲ ਹੈ ਵਿਦਨ ਅਮਰੀਕਾ ਤਾਂ ਇੰਟਰਸਟ ਹੁੰਦਾ ਹੈ ਪਤਾ ਹੀ ਹੁੰਦਾ ਵੀ ਡੈਮੋਕ੍ਰੈਟ ਨੇ ਬਣਨਾ। ਹੁਣ ਉਹ ਜੋ ਡੈਮੋਕ੍ਰੈਟ ਦੇ ਤੌਰ ਤੇ ਜਿੱਤ ਵੀ ਗਿਆ ਤੇ ਮੈਰੀ ਕਿਊਮੋ ਜਿਹਨੂੰ ਉਹਨੇ ਜਿਹੜਾ ਉਹ ਡਿਫੀਟ ਕੀਤਾ ਪ੍ਰਾਇਮਰੀ 'ਚ ਉਹ ਇੰਡੀਪੈਂਡੈਂਟ ਆ ਗਿਆ। ਰਿਪਬਲਿਕਨ ਵੀ ਇਹਦਾ ਰੇਸ ਹੈ ਉਹ ਵੀ ਆਪਣਾ ਪਾਵਰਫੁਲੀ ਗੱਲ ਕਰਦਾ, ਪਰ ਜਿਸ ਅੰਦਾਜ਼ ਦੇ ਵਿੱਚ ਜਿਹੜਾ ਮਮਦਾਨੀ ਦੀ ਵਿਰੋਧਤਾ ਔਰ ਪ੍ਰੈਜ਼ੀਡੈਂਟ ਲੈਵਲ ਤੇ ਔਰ ਇਹ ਧਮਕੀ ਦੇ ਨਾਲ ਇਹਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ। बिल्कुल जी और गुरविंदर कौर जी भी फिर बिलाल जी कहते हैं कि डॉक्टर साहब काफ़ी दिन बाद कहते मुलाकात हुई है आपको कहते ऑल सिख भाई बहनों को कहते गुरु नानक पातशाह के जड़े 557वें जन्मदिन दी बहुत बहुत मुबारक। बहुत बहुत शुक्रिया। ਅਸੀਂ ਜਿਵੇਂ ਦੱਸਿਆ ਹੀ ਹੈ ਵੀ ਯੂਬਾ ਸਿਟੀ ਅਸੀਂ ਗਏ ਸੀ ਹਾਂਜੀ ਉੱਥੋਂ ਅਸੀਂ ਤੁਹਾਡੇ ਨਾਲ ਜੁੜੇ ਰਹੇ ਹਾਂਜੀ। ਔਰ ਜੈਦੀਪ ਸਿੰਘ ਜੀ ਵੀ ਉਹ ਵੀ ਮੁਬਾਰਕਾਂ ਦਿੰਦੇ ਨੇ ਔਰ ਹਰਵਿੰਦਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ जॉनस जी कहने ने कि पाकिस्तान 2 कौमी नज़रिए का कहने तख्त बनाया था मुल्क जिस मजहब में कहने बनाया था वो मजहब खालिस्तान होता। और फिर इस तरह सुखविंदर बच्चू जी भी और मोहम्मद याकूब जी भी कहते बड़ी देर की मेहरबान आते आते ਯਾਕੂਬ ਸਾਹਿਬ ਅਸੀਂ ਤੁਹਾਨੂੰ ਦੱਸ ਕੇ ਗਏ ਸੀ ਕਿ ਵੀ ਜਾਣਾ ਵੀ ਪੈਂਦਾ ਹੁਣ ਤੁਹਾਨੂੰ ਵੀ ਪਤਾ ਹੀ ਹੈ ਇਸ ਗੱਲ ਦਾ। कहते कि देख लेना डॉक्टर साहब अभी 1 हफ्ता भी नहीं हुआ मेरी बात सच हो गई कि इंडिया और यूएसए ने 10 साल का की कहते डिफॉल्ट मुद्दा कर लिया है पता नहीं ਉਹਨਾਂ ਦਾ ਡਿਫੈਂਸ ਕੰਟਰੈਕਟ ਹੋਇਆ ਇਹ ਨਾਲ ਹੀ ਚੱਲਦੇ ਰਹਿਣਾ ਪਰ ਅਜੇ ਅਮਰੀਕਾ ਨੇ ਕੋਈ ਇੰਡੀਆ ਨੂੰ ਯਾਰ ਨਹੀਂ ਬਣਾਇਆ ਆਪਣਾ ਸੌਦਾ ਹੀ ਵੇਚਿਆ ਕਹਿੰਦੇ ਮੈਂ ਕਿਹਾ ਧੌਣ ਮਰੋੜ ਕੇ ਵੇਚਿਆ ਜੀ। ਔਰ ਬਿਲਾਲ ਔਰ ਅੰਤ ਨੂੰ ਦੱਸਿਆ ਮੈਂ ਕੀ ਕਹਿੰਦੇ ਸੀ ਕਿ ਡਾਕਟਰ ਸਾਹਿਬ ਕਹਿੰਦੇ ਡੇਕ ਚੈਨੀ ਵੌਇਸ ਸਰਦਾਰ ਕਹਿੰਦੇ ਨੇ ਉਹ 84 ਸਾਲ ਦਾ ਹੋ ਕੇ ਮਰ ਗਿਆ ਕਹਿੰਦੇ ਜਿਹਨੇ 4 ਲੱਖ ਇਨਸਾਨਾਂ ਨੂੰ ਕਹਿੰਦੇ ਕਤਲ ਕੀਤਾ ਇਰਾਕ ਡਿਕ ਚੈਨੀ। ਹਾਂ ਕਿਉਂਕਿ ਜੂਨੀਅਰ ਬੁਸ਼ ਤਾਂ ਬ੍ਰਿਲੀਅੰਟ ਨਹੀਂ ਸੀ ਵਾਈਸ ਪ੍ਰੈਜ਼ੀਡੈਂਟ ਤਾਂ ਡਿਕ ਚੈਨੀ ਸੀ ਇਹਦੇ
ਵੱਡੇ ਆਇਲ ਮਾਫੀਆ ਜਿਹੜਾ ਇਹਨਾਂ ਦਾ 7 ਸਿਸਟਰਸ ਵੱਡੀਆਂ ਵੱਡੀਆਂ ਐਗਜ਼ੌਨ ਤੋਂ ਲੈ ਕੇ ਔਰ ਇਹਨਾਂ ਦਾ ਇੱਕ ਮਾਲਕ ਸੀ ਵੱਡਾ, ਔਰ ਇਹ ਝੂਠਾ ਜਿਹੜਾ ਸੀ ਕਿ ਜੀ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਇਰਾਕ ਕੋਲ, ਇਹ ਸਾਰੇ ਨੂੰ ਇੰਜੀਨੀਅਰ, ਕਿਉਂਕਿ ਬੁਸ਼ ਦੀਆਂ ਪਾਲਿਸੀਜ਼ ਨੂੰ ਇਨਫੈਕਟ ਵਾਈਸ ਪ੍ਰੈਜ਼ੀਡੈਂਟ ਡਿਕ ਚੈਨੀ ਚਲਾ ਰਿਹਾ ਸੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਹਾਂਜੀ, ਦਵਿੰਦਰ ਸਿੰਘ ਜੀ ਵੀ और फिर जूनल जी भी जड़े ने कहते ऐसी कोई बात नहीं है कि अमेरिका इंडियन डिफेंस एग्रीमेंट पिछले 10 साल से चल रहा है और इस रिन्यू क्या होगा और सिर्फ आर्म्स के कहते ने खरीद फरोख्त कर सकते हैं। ਹਾਂ हाँ जी, और फिर इसी तरह दविंदर जी कहते हैं कि डॉक्टर साहब जी सिख कौम रिस्पैक्ट यू, ਡਾਕਟਰ ਸਾਹਿਬ ਵੈਰੀ ਰਿਸਪੈਕਟਡ ਕਹਿੰਦੇ ਪਰਸਨ ਹੈ। ਇਹ ਤੁਹਾਡੀ ਨਵਾਜ਼ਿਸ਼ ਹੈ ਭਾਈ ਸਾਹਿਬ, ਅਸੀਂ ਕੌਮ ਦਾ ਜਿਹੜਾ ਸਾਡਾ ਰੋਮ ਰੋਮ ਰਿਣੀ ਹੈ ਕਿ ਜਿੰਨਾ ਪਿਆਰ ਔਰ ਜਿਸ ਲੈਵਲ ਦਾ ਸਾਨੂੰ ਕੌਮ ਚੋਂ ਮੁਹੱਬਤ ਦਾ ਅਹਿਸਾਸ ਹੁੰਦਾ ਹੈ ਅਸੀਂ ਉਹਦੇ ਕਾਬਿਲ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ। ਸੁਖਵਿੰਦਰ ਸਿੰਘ ਜੀ ਵੀ, ਜਸਕੀਰਤ ਸਿੰਘ ਜੀ ਵੀ ਔਰ ਗੁਰਮੇਲ ਨਿੱਜਰ ਜੀ ਵੀ, ਫਿਰ ਬਿਲਾਲ ਜੀ ਵੀ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦਿਓ। ਦੇਖਦੇ ਰਹੋ TV ਫੋਰ ਬੁਲਾਰੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।